ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ, ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ, ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟੀਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ, ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ, ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟੀਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ,
ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਆ ਜੀ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਆ ਜੀ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟੀਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਰਾ ਕੋਈ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਆ ਜੀ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ।
ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ।
ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਤੇ ਲੱਗੀ ਸੀ ਸੁਪਰੀਮ ਕੋਰਟ ਦੀ 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ, ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਆ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਹੈ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ, ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਆ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਤੇ ਲੱਗੀ ਸੀ ਸੁਪਰੀਮ ਕੋਰਟ ਦੀ 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ, ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਆ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਹੈ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ।
ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਰਾ ਕੋਈ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ।
ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਅੱਜ ਪੰਜਾਬ।
ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਤੇ ਲੱਗੀ ਸੀ ਸੁਪਰੀਮ ਕੋਰਟ ਦੀ 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਆ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਐਲਜੀ ਕੋਲੇ ਫਾਈਲ ਪਈ ਆ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਆ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਅੱਜ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਤੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਆ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਐਲਜੀ ਕੋਲੇ ਫਾਈਲ ਪਈ ਆ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ
ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਤੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਹੈ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟੀਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਤੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ।
ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਅੱਜ ਪੰਜਾਬ।
ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਤੇ ਲੱਗੀ ਸੀ ਸੁਪਰੀਮ ਕੋਰਟ ਦੀ 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਆ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਆ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਆ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ
ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਤੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਹੈ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟੀਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਤੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਹੈ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ।
ਐਲਜੀ ਕੋਲੇ ਫਾਈਲ ਪਈ ਹੈ ਕਾਨੂੰਨ ਮਾਹਰ ਜਦੋਂ ਨਹੀਂ ਫਾਈਲ ਰਿਜੈਕਟ ਹੋਈ ਆ ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ ਇਹ ਤੁਹਾਡੇ ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ ਸਵਾਲ ਦੇ ਜਵਾਬ ਤਾਂ ਦੇ ਜੋ ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਹੈ ਜਿਹੜੇ ਕਹਿੰਦੇ ਨੇ ਹੁਣ ਐਜੀ ਕੋਲ ਨਹੀਂ ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ ਤੁਸੀਂ ਆਪਣਾ ਓਪੀਨੀਅਨ ਦਿਓ ਸਵਾਲ ਪੁੱਛੋ। ਨਹੀਂ ਮਾਨ ਸਾਹਿਬ ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ ਅਸੀਂ ਇੱਕੋ ਸਵਾਲ ਕਰਨਾ ਸੀ ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ ਐਲਾਨ ਕਰਦੇ ਰਹਿੰਦੇ ਨੇ ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ 27 ਸਾਲ ਹੋ ਚੁੱਕੇ ਨੇ ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ ਜੇਲ੍ਹ ਵਿੱਚ ਨੇ ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ ਪਰ ਉਹ ਦਸਤਖਤ ਨਹੀਂ ਕੀਤੇ ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ ਤੁਸੀਂ ਦੇਖਿਆ ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ ਅਸੀਂ ਪੰਜਾਬ ਵਾਸਤੇ ਹਾਂ ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ ਇਹ ਵੱਡਾ ਸਵਾਲ ਅੱਜ ਪੰਜਾਬ ਇਹ ਬੇਇਨਸਾਫੀ ਨਹੀਂ ਜੀ ਗਵਰਨਮੈਂਟ ਚਲਾ ਰਹੇ ਹਾਂ ਫਾਈਲ ਰਿਜੈਕਟ ਹੋਈ ਆ ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ ਸਵਾਲ ਦੇ ਜਵਾਬ ਤਾਂ ਦੇ ਜੋ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਅਸੀਂ ਸਵੇਰ ਦੇ ਆਏ ਆ ਪੰਜਾਬ ਦੇ ਪੱਤਰਕਾਰਾਂ ਸਾਨੂੰ ਸਮਾਂ ਨਹੀਂ ਮਿਲਿਆ ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਆ 12 ਵਜੇ ਦੇ ਇੱਥੇ ਆ ਸਵਾਲ ਇਹ ਆ ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ ਅਸੀਂ ਪੰਜਾਬ ਵਾਸਤੇ ਹਾਂ ਮੇਰੀ ਤਾਂ ਲੜਾਈ ਪੰਜਾਬ ਦੀ ਹੈ ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ ਇਹ ਵੱਡਾ ਸਵਾਲ ਅੱਜ ਪੰਜਾਬ ਕੋਈ ਬੇਇਨਸਾਫੀ ਨਹੀਂ ਜੀ ਗਵਰਨਮੈਂਟ ਚਲਾ ਰਹੇ ਹਾਂ ਐਲਜੀ ਕੋਲੇ ਫਾਈਲ ਪਈ ਹੈ ਕਾਨੂੰਨ ਮਾਹਰ ਜਦੋਂ ਨਹੀਂ ਫਾਈਲ ਰਿਜੈਕਟ ਹੋਈ ਆ ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ ਇਹ ਤੁਹਾਡੇ ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ ਸਵਾਲ ਦੇ ਜਵਾਬ ਤਾਂ ਦੇ ਜੋ ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਹੈ ਜਿਹੜੇ ਕਹਿੰਦੇ ਨੇ ਹੁਣ ਐਜੀ ਕੋਲ ਨਹੀਂ ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ ਤੁਸੀਂ ਆਪਣਾ ਓਪੀਨੀਅਨ ਦਿਓ ਸਵਾਲ ਪੁੱਛੋ। ਨਹੀਂ ਮਾਨ ਸਾਹਿਬ ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ ਅਸੀਂ ਇੱਕੋ ਸਵਾਲ ਕਰਨਾ ਸੀ ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ ਐਲਾਨ ਕਰਦੇ ਰਹਿੰਦੇ ਨੇ ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ 27 ਸਾਲ ਹੋ ਚੁੱਕੇ ਨੇ ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ ਜੇਲ੍ਹ ਵਿੱਚ ਨੇ ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ ਪਰ ਉਹ ਦਸਤਖਤ ਨਹੀਂ ਕੀਤੇ ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ ਤੁਸੀਂ ਦੇਖਿਆ ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ ਅਸੀਂ ਪੰਜਾਬ ਵਾਸਤੇ ਹਾਂ ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ ਇਹ ਵੱਡਾ ਸਵਾਲ ਅੱਜ ਪੰਜਾਬ ਇਹ ਬੇਇਨਸਾਫੀ ਨਹੀਂ ਜੀ ਗਵਰਨਮੈਂਟ ਚਲਾ ਰਹੇ ਹਾਂ
ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ।
ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ। ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰਾਂ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ। ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ।
ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਰਾ ਕੋਈ ਵੀ ਐਲਜੀ ਕੋਲੇ ਪਈ ਆ ਜਿਹੜੇ ਕਹਿੰਦੇ ਨੇ ਹੁਣ ਐਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਆ ਜੀ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਆ ਜੀ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਰਾ ਕੋਈ ਵੀ ਐਲਜੀ ਕੋਲੇ ਪਈ ਆ ਜਿਹੜੇ ਕਹਿੰਦੇ ਨੇ ਹੁਣ ਐਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਆ ਜੀ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ।
ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ,
ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਤੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਤੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ।
ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਰਾ ਕੋਈ ਵੀ ਐਲਜੀ ਕੋਲੇ ਪਈ ਆ ਜਿਹੜੇ ਕਹਿੰਦੇ ਨੇ ਹੁਣ ਐਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿੰਦੋ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਤੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਰਾ ਕੋਈ ਵੀ ਐਲਜੀ ਕੋਲੇ ਪਈ ਆ ਜਿਹੜੇ ਕਹਿੰਦੇ ਨੇ ਹੁਣ ਐਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿੰਦੋ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ।
ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਆ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਹੈ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਐਲਜੀ ਕੋਲੇ ਫਾਈਲ ਪਈ ਆ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਰਾ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਆ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਹੈ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਆ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਹੈ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਐਲਜੀ ਕੋਲੇ ਫਾਈਲ ਪਈ ਆ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਰਾ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ,
ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਤੇ ਲੱਗੀ ਸੀ ਸੁਪਰੀਮ ਕੋਰਟ ਦੀ 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ।
ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਰਾ ਕੋਈ ਵੀ ਐਲਜੀ ਕੋਲੇ ਪਈ ਆ ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿੰਦੋ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਤੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਆ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਰਾ ਕੋਈ ਵੀ ਐਲਜੀ ਕੋਲੇ ਪਈ ਆ ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿੰਦੋ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਤੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ।
ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਆ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦੇ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਆ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਆ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦੇ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ,
ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਤੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ।
ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਰਾ ਕੋਈ ਵੀ ਐਲਜੀ ਕੋਲੇ ਪਈ ਆ ਜਿਹੜੇ ਕਹਿੰਦੇ ਨੇ ਹੁਣ ਐਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਆ ਜੀ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਆ ਜੀ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਰਾ ਕੋਈ ਵੀ ਐਲਜੀ ਕੋਲੇ ਪਈ ਆ ਜਿਹੜੇ ਕਹਿੰਦੇ ਨੇ ਹੁਣ ਐਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਆ ਜੀ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ।
ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰਾਂ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰਾਂ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ,
ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਤੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਹੈ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ, ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਤੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਹੈ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ।
ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਰਾ ਕੋਈ ਵੀ ਐਲਜੀ ਕੋਲੇ ਪਈ ਆ ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਰਾ ਕੋਈ ਵੀ ਐਲਜੀ ਕੋਲੇ ਪਈ ਆ ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ।
ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ,
ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਤੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਰਾ ਕੋਈ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ, ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ। ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ। ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ।
ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਰਾ ਕੋਈ ਵੀ ਐਲਜੀ ਕੋਲੇ ਪਈ ਆ ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਤੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਆ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਰਾ ਕੋਈ ਵੀ ਐਲਜੀ ਕੋਲੇ ਪਈ ਆ ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਤੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ।
ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਆ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਆ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਆ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਆ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ,
ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਤੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਹੈ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਹੈ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ।
ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਰਾ ਕੋਈ ਐਲਜੀ ਕੋਲੇ ਪਈ ਆ ਜਿਹੜੇ ਕਹਿੰਦੇ ਨੇ ਹੁਣ ਐਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਆ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਰਾ ਕੋਈ ਐਲਜੀ ਕੋਲੇ ਪਈ ਆ ਜਿਹੜੇ ਕਹਿੰਦੇ ਨੇ ਹੁਣ ਐਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ।
ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ,
ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਤੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਰਾ ਕੋਈ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ, ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ।
ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਰਾ ਕੋਈ ਐਲਜੀ ਕੋਲੇ ਪਈ ਆ ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਆ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਰਾ ਕੋਈ ਐਲਜੀ ਕੋਲੇ ਪਈ ਆ ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ।
ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਆ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡਾ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ।
ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਹੈ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ
ਸਵੇਰ ਦੇ 12 ਵਜੇ ਦੇ ਇੱਥੇ ਸੀ ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ। ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟਿਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਹੋਊ ਕਰਾਂਗੇ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਰਾ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ। ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ ਉਹ ਤੁਹਾਡੇ ਸਾਹਮਣੇ ਆ। ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਇਹ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ।
ਤੁਸੀਂ ਪੰਜਾਬ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ, ਅਸੀਂ ਸਵੇਰ ਦੇ ਆਏ ਆ, ਪੰਜਾਬ ਦੇ ਪੱਤਰਕਾਰਾਂ, ਸਾਨੂੰ ਸਮਾਂ ਨਹੀਂ ਮਿਲਿਆ। ਅਸੀਂ ਤੁਹਾਨੂੰ ਇੱਕ ਸਵਾਲ ਕਰਨਾ ਚਾਹੁੰਦੇ ਹਾਂ, 12 ਵਜੇ ਦੇ ਇੱਥੇ ਆ। ਸਵਾਲ ਇਹ ਆ, ਕੀ ਪੰਜਾਬ ਦੇ ਲੋਕਾਂ ਨਾਲ ਲਗਾਤਾਰ ਬੇਇਨਸਾਫੀ ਹੋਈ ਹੈ? ਤੁਹਾਡੇ ਤੋਂ ਇਨਸਾਫ ਦੀ ਉਮੀਦ ਕਰ ਸਕਦੇ ਨੇ? ਬਿਲਕੁਲ ਜੀ, ਅਸੀਂ ਪੰਜਾਬ ਵਾਸਤੇ ਹਾਂ। ਮੇਰੀ ਤਾਂ ਲੜਾਈ ਪੰਜਾਬ ਦੀ ਹੈ, ਸੋ ਪੰਜਾਬ ਦੀ ਲੜਾਈ ਲੜਾਂਗੇ ਤੇ ਜਿੱਤਾਂਗੇ ਵੀ। ਫਿਰ ਆਪ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ ਕਰ ਰਹੀ ਹੈ? ਇਹ ਵੱਡਾ ਸਵਾਲ ਅੱਜ ਪੰਜਾਬ। ਕੋਈ ਬੇਇਨਸਾਫੀ ਨਹੀਂ ਜੀ, ਗਵਰਨਮੈਂਟ ਚਲਾ ਰਹੇ ਹਾਂ। ਐਲਜੀ ਕੋਲੇ ਫਾਈਲ ਪਈ ਹੈ, ਕਾਨੂੰਨ ਮਾਹਰ ਜਦੋਂ ਨਹੀਂ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟਸ, ਫਾਈਲ ਰਿਜੈਕਟ ਹੋਈ ਆ, ਉਹਦੀਆਂ ਰਿਪੋਰਟ ਸਾਹਮਣੇ ਆ ਗਈਆਂ ਨੇ। ਇਹ ਤੁਹਾਡੇ, ਤੁਸੀਂ ਸਵਾਲ ਦੇ ਜਵਾਬ ਤਾਂ ਦੇ ਜੋ, ਸਵਾਲ ਦੇ ਜਵਾਬ ਤਾਂ ਦੇ ਜੋ। ਪਾਰਟੀਕੂਲਰ ਕਿਸੇ ਬੰਦੇ ਦੇ ਖਿਲਾਫ ਨਹੀਂ, ਕਾਨੂੰਨ ਮੁਤਾਬਕ ਜੋ ਕਾਰਵਾਈ ਉਹ ਕਰਾਂਗੇ। ਪਰ ਸਟੇ ਲੱਗੀ ਸੀ ਸੁਪਰੀਮ ਕੋਰਟ ਦੀ, 3 ਵਾਰ ਰੱਦ ਕੀਤੀ ਆ ਤੁਸੀਂ ਫਾਈਲ। ਮਾਨ ਸਾਹਿਬ 3 ਵਾਰ ਰੱਦ ਕੀਤੀ ਆ ਫਾਈਲ। ਕਾਨੂੰਨ ਮਾਹਰ ਕੋਲ ਵੀ ਐਲਜੀ ਕੋਲੇ ਪਈ ਆ, ਜਿਹੜੇ ਕਹਿੰਦੇ ਨੇ ਹੁਣ ਐਲਜੀ ਕੋਲ ਨਹੀਂ, ਤੁਹਾਡੀ ਸਰਕਾਰ ਦੀ ਹੋਮ ਮਿਨਿਸਟਰ ਨੇ ਰੱਦ ਕੀਤੀ ਆ। ਨਹੀਂ ਜੀ, ਤੁਸੀਂ ਆਪਣਾ ਓਪੀਨੀਅਨ ਦਿਓ, ਸਵਾਲ ਪੁੱਛੋ। ਨਹੀਂ ਮਾਨ ਸਾਹਿਬ, ਇਹ ਮਾਨ ਸਾਹਿਬ ਦਾ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਸਵੇਰ ਦੇ 12 ਵਜੇ ਦੇ ਇੱਥੇ ਸੀ। ਇਹਨਾਂ ਦੀ ਟੀਮ ਜਿਹੜੀ ਆਈਟੀ ਦੀ ਸਾਰੀ ਟੀਮ ਆ, ਇੱਕ ਪਾਸੇ ਆਮ ਆਦਮੀ ਪਾਰਟੀ ਇਹ ਦਾਅਵਾ ਕਰ ਰਹੀ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਊਗਾ, ਪਰ ਭਗਵੰਤ ਮਾਨ ਦੀ ਜਿੰਨੀ ਟੀਮ ਆ ਇੱਥੇ, ਜਿੰਨੀ ਸਾਰੀ ਇਸ ਨੂੰ ਕੋਆਰਡੀਨੇਟ ਕਰ ਰਹੀ ਸੀ, ਉਹਦੇ ਵਿੱਚ ਕੋਈ ਵੀ ਪੰਜਾਬ ਦਾ ਨੌਜਵਾਨ ਨਹੀਂ ਸੀ। ਉਹ ਸਾਰੇ ਹੀ ਜਿਹੜੇ ਨੌਜਵਾਨ ਆ ਜਿਨ੍ਹਾਂ ਨੂੰ ਰੁਜ਼ਗਾਰ ਦਿੱਤਾ ਗਿਆ ਆ, ਉਹ ਸਾਰੇ ਦਿੱਲੀ ਤੋਂ ਇੱਥੇ ਲਿਆਂਦੇ ਗਏ ਸੀ। ਤਾਂ ਹੁਣ ਭਗਵੰਤ ਮਾਨ ਦੇ ਉੱਤੇ ਇਹ ਵੀ ਵੱਡਾ ਸਵਾਲ ਜੋ ਅਸੀਂ ਕੀਤਾ, ਅਸੀਂ ਇੱਕੋ ਸਵਾਲ ਕਰਨਾ ਸੀ, ਕਿਉਂਕਿ ਬਾਕੀ ਭਗਵੰਤ ਮਾਨ ਰੋਜ਼ ਦਾਅਵੇ ਕਰਦੇ ਰਹਿੰਦੇ ਨੇ, ਐਲਾਨ ਕਰਦੇ ਰਹਿੰਦੇ ਨੇ, ਬਾਕੀ ਵੀ ਜਿਵੇਂ ਸਾਰੀਆਂ ਪਾਰਟੀਆਂ ਐਲਾਨ ਕਰਦੀਆਂ ਨੇ। ਪਰ ਸਾਡਾ ਸਵਾਲ ਸੀ ਕਿ ਪ੍ਰੋਫੈਸਰ ਭੁੱਲਰ ਨਾਲ ਬੇਇਨਸਾਫੀ ਕਿਉਂ? 27 ਸਾਲ ਹੋ ਚੁੱਕੇ ਨੇ, ਪ੍ਰੋਫੈਸਰ ਭੁੱਲਰ ਲਗਾਤਾਰ ਹਿਰਾਸਤ ਵਿੱਚ ਨੇ, ਜੇਲ੍ਹ ਵਿੱਚ ਨੇ। ਉਹਨਾਂ ਦੀ ਰਿਹਾਈ ਦੇ ਲਈ ਜਿਹੜੀ ਦਿੱਲੀ ਸਰਕਾਰ ਦੇ ਇੱਕ ਦਸਤਖਤ ਚਾਹੀਦੇ ਸੀ, ਪਰ ਉਹ ਦਸਤਖਤ ਨਹੀਂ ਕੀਤੇ। ਜਦੋਂ ਸੁਪਰੀਮ ਕੋਰਟ ਦੀ ਸਟੇ ਲੱਗੀ ਸੀ, ਉਸ ਸਮੇਂ ਵੀ ਦਿੱਲੀ ਦੀ ਸਰਕਾਰ ਨੇ 3 ਵਾਰ ਉਸ ਫਾਈਲ ਨੂੰ ਰੱਦ ਕੀਤਾ ਆ। ਤਾਂ ਇਹ ਸਵਾਲ ਜਿਹੜਾ ਭਗਵੰਤ ਮਾਨ ਨੂੰ ਕੀਤਾ ਗਿਆ, ਤੁਸੀਂ ਦੇਖਿਆ, ਕਿਉਂਕਿ ਸਾਨੂੰ ਸਮਾਂ ਨਹੀਂ ਮਿਲਿਆ ਬੈਠ ਕੇ ਗੱਲ ਕਰਨ ਦਾ। ਸਵੇਰ ਦੇ ਅਸੀਂ ਇੱਥੇ ਸੀ ਤੇ ਅਸੀਂ ਇਹ ਤੁਰੇ ਜਾਂਦਿਆਂ ਤੋਂ ਸਵਾਲ ਕੀਤਾ, ਜੋ ਉਹਨਾਂ ਨੇ ਜਵਾਬ ਦਿੱਤਾ